जिन्ने वीर स्टेज ते बैठे बोलन, तीजे हिस्से च सारी संगत बोले गज के कोई रसना मांझी ना रहे जी। मेरा कौन हमारा तड़ा
तुझे रोए जान लग जितना आवही मैं होर थो नहीं जिस पे करो बेनंदी मैं हो था नहीं जिस पे करो बेनंदी मेरा दुख सुख तुझे ही पास से मेरा दुख सुख तुझे ही पास से मेरा दुख सुख तुझे ही पास है मेरा दुख सुख तुझे ही पास है और खाना ही जिस पे करो बेनंदी मैं हो खाना ही जिस पे करो बेनंदी गज के ਤੁਹਾਡੀ ਆਵਾਜ਼ ਵਿੱਚ ਗੁਰੂ ਰਾਮਦਾਸ ਦੀ ਆਵਾਜ਼ ਹੈ ਭਾਵਨਾ ਦੇ ਕੰਨਾਂ ਨਾਲ ਸੁਣੋ ਮੇਰੇ ਨਾਲ ਕੌਣ ਗਾ ਰਿਹਾ ਤੁਹਾਡੀ ਆਵਾਜ਼ ਵਿੱਚ ਖੰਡਿਆਲੇ ਦੀ ਆਵਾਜ਼ ਹੈ ਸਾਰੇ ਤੁਹਾਡੀ ਮਗਰਲਿਆਂ ਦੀ ਵੀ ਆਵਾਜ਼ ਸੁਣਨੀ ਹੈ ਗੱਜ ਕੇ और थो नहीं जिस पे करूं बेनंती मैं और थो नहीं जिस पे करूं बेनंती बोले सो निहाल सत श्री अकाल ਧੰਨ ਗੁਰੂ ਰਾਮਦਾਸ ਜੀ धन गुरु रामदास जी ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ देव सिंह जी ਕੈਮ सत श्री अकाल ਮਾਤਾ ਜੀ ਵੀ ਆਏ ਨੇ ਸੰਗਤ ਚ ਬਹੁਤ ਬਹੁਤ ਜੀ ਆਇਆਂ ਨੂੰ ਪਹਿਲੇ ਫੋਨ ਕੀਤਾ ਕਹਿੰਦੇ ਕੁਝ ਮਜਬੂਰੀ ਨਹੀਂ ਆਇਆ ਜਾਣਾ ਮੈਨੂੰ ਹੁਣੇ ਹੀ ਜਦੋਂ ਸਾਹਮਣੇ ਆਏ ਉਦੋਂ ਹੀ ਦਰਸ਼ਨ ਹੋਏ ਬਹੁਤ ਬਹੁਤ ਰੋਮ ਰੋਮ ਰਾਈ ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ ਆਓ ਥੋੜਾ ਜਿਹਾ ਟਿਕਾ ਹੋਰ ਬਣਾਇਓ ਆਖੋ ਧੰਨ ਗੁਰੂ ਰਾਮਦਾਸ ਜੀ धन गुरु रामदास जी ਧੰਨ ਗੁਰੂ ਰਾਮਦਾਸ ਜੀ धन गुरु रामदास जी ਇੱਧਰ ਵੀ ਸਾਰੇ ਕਾਇਮ ਹੋ ਨਾ ਜੀ ਹਾਂ ਬਸ ਇਦਾਂ ਹੀ ਵੇਖੋ 2 ਵੱਜ ਗਏ ਨੇ 2 ਵੱਜ ਕੇ ਅੰਦਾਜ਼ਾ 5 ਮਿੰਟ ਦੇ ਕਰੀਬ ਹੋ ਰਿਹਾ ਸਮਾਂ
ਤੁਹਾਨੂੰ ਪਤਾ 3:30 ਤੋਂ ਆਪਾਂ ਲੇਟ 1 ਮਿੰਟ ਵੀ ਨਹੀਂ ਹੋਣਾ, ਆਨੰਦ ਸਾਹਿਬ ਪੜ੍ਹ ਦੇਣਾ। ਥੋੜੇ ਜਿਹੇ ਮਿੰਟ ਮੈਂ ਲਾਉਣੇ, ਮੇਰੇ ਤੋਂ ਬਾਅਦ ਵੀ 3 ਜੱਥੇ ਅਜੇ ਪਏ ਨੇ ਬਾਕੀ। ਆਓ ਥੋੜਾ ਜਿਹਾ ਹੁਣ ਮਨਾਂ ਨੂੰ ਟਿਕਾਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਮੇਰੇ ਸਾਰੇ ਸੁੱਖ ਦੁੱਖ ਬਾਪੂ ਜੀ ਤੁਹਾਡੇ ਨਾਲ ਨੇ। ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ, ਗੱਲ ਹੋਰ ਖੁੱਲ ਜੇਗੀ। ਬੰਦਾ ਸਾਰੀ ਜ਼ਿੰਦਗੀ ਇਹ ਕਹਿੰਦਾ ਇਹ ਮੇਰਾ ਹੈ, ਇਹ ਮੇਰਾ, ਇਹ ਮੇਰਾ, ਇਹ ਮੇਰਾ ਘਰ, ਇਹ ਮੇਰਾ ਪਰਿਵਾਰ, ਇਹ ਮੇਰੇ ਬੱਚੇ। ਅਸੀਂ ਕਿਸੇ ਦੇ ਘਰ ਗਏ, ਅੱਜ ਤੋਂ 4-5 ਸਾਲ ਪੁਰਾਣੀ ਗੱਲ ਹੈ, ਮੈਂ ਇੰਗਲੈਂਡ ਸਾਂ ਤੇ ਉੱਥੇ ਇੰਗਲੈਂਡ ਮੈਨੂੰ ਆਪਣੇ ਘਰ 'ਚ ਲੈ ਗਏ ਕੋਈ ਗੁਰਮੁਖ ਪਿਆਰੇ। ਜਦੋਂ ਲੈ ਕੇ ਗਏ, ਬੜਾ ਵੱਡਾ ਉਹਨਾਂ ਦਾ ਘਰ ਸੀ, ਤਕਰੀਬਨ 2 ਕਿੱਲਿਆਂ 'ਚ ਬਣਿਆ ਹੋਇਆ। ਜਦੋਂ ਮੈਂ ਗਿਆ ਤੇ ਬੜੇ ਚਾਅ ਦੇ ਨਾਲ ਨਾ ਬਹੁਤ ਜ਼ੋਰ ਪਾ ਕੇ ਲੈ ਕੇ ਤੇ ਗਏ ਮੈਨੂੰ। ਜਦੋਂ ਮੈਂ ਪਹੁੰਚਿਆ, ਉਹਨਾਂ ਦੇ ਡਰਾਇੰਗ ਰੂਮ 'ਚ ਬੈਠੇ, ਜਲ ਪਾਣੀ ਛਕਿਆ ਤੇ ਜਿਹੜਾ ਵੱਡਾ ਮੈਂਬਰ ਸੀ ਨਾ, ਉਹ ਮੈਨੂੰ ਕਹਿੰਦਾ ਵੀਰ ਜੀ ਤੁਸੀਂ ਇਉਂ ਕਰੋ, ਫਲਾਣਾ ਮੇਰਾ ਕਮਰਾ, ਮੇਰੇ ਕਮਰੇ 'ਚ ਵੀ ਹੋ ਕੇ ਜਾਇਓ। ਉਹਨੇ ਕਿਹਾ ਚਰਨ ਪਾਇਓ, ਹੈ ਜੀ, ਹੋ ਕੇ ਜਾਇਓ। ਦੂਜਾ ਕਹਿੰਦਾ ਜੇ ਤੁਸੀਂ ਇਹ ਭਰਾ ਦੇ ਕਮਰੇ 'ਚ ਜਾਓਗੇ ਨਾ ਤੇ ਮੇਰਾ ਕਮਰਾ ਵੀ ਉਧਰ ਵੀ ਹੋ ਕੇ ਜਾਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਜ਼ੁਰਗ ਮਾਤਾ ਸੀ, ਕਹਿੰਦੀ ਪੁੱਤਰ ਜੇ ਇਹ ਦੋਵੇਂ ਬੱਚਿਆਂ ਦੇ ਕਮਰੇ 'ਚ ਜਾਏਗਾ ਨਾ ਤੇ ਮੇਰੇ ਕਮਰੇ 'ਚ ਵੀ ਹੋ ਕੇ ਜਾਈਂ। ਮੈਂ ਹੱਥ ਜੋੜ ਲਏ, ਮੈਂ ਕਿਹਾ ਜੀ ਬੜੀ ਮੁਸ਼ਕਲ ਸਮਾਂ ਨਿਕਲਿਆ, ਤੁਹਾਡੇ ਘਰ 'ਚ ਆ ਗਏ ਆ, ਡਰਾਇੰਗ ਰੂਮ 'ਚ ਬੈਠੇ ਆ, ਸਾਰਾ ਪਰਿਵਾਰ ਇੱਥੇ ਆ ਜਾਓ, ਕੁਝ ਸਮਾਂ ਗੁਰੂ ਦੀਆਂ ਗੱਲਾਂ ਕਰੀਏ, ਇਦਾਂ ਕਮਰੇ ਕਮਰੇ 'ਚ ਜਾਣ ਦਾ ਸਮਾਂ ਨਹੀਂ, ਤੁਹਾਡੇ ਘਰ 'ਚ ਆ ਗਏ ਆ। ਮੈਂ ਉਦੋਂ ਹੈਰਾਨ ਹੋਇਆ, ਵੇਖੋ ਬੰਦਾ ਕਹਿੰਦਾ ਇਹ ਘਰ ਮੇਰਾ, ਕਿਤੇ ਕਹਿੰਦਾ ਇਹ ਘਰ ਦੇ ਵਿੱਚ ਫਲਾਣਾ ਪੋਰਸ਼ਨ ਮੇਰਾ, ਕਿਤੇ ਕਹਿੰਦਾ ਇਹ ਕਮਰਾ ਮੇਰਾ, ਹੈ ਜੀ, ਇਹ ਮੇਰਾ ਇਹ ਤੇਰਾ ਹੈ। ਆਖੋ ਵਾਹਿਗੁਰੂ ਜੀ, ਇਹ ਮੇਰਾ ਇਹ ਤੇਰਾ ਕਮਰਾ ਹੈ, ਇਹ ਮੇਰਾ ਪੋਰਸ਼ਨ ਹੈ, ਇਹ ਤੇਰਾ ਪੋਰਸ਼ਨ ਹੈ। ਇੱਕ ਦਿਨ ਅਸੀਂ ਚਲੋ ਗੱਲ ਚੋਂ ਗੱਲ ਨਿਕਲ ਆਈ, 3-4 ਮਹਾਂਪੁਰਖ ਬੈਠੇ ਸੀ, ਨਾਲ ਮੈਂ ਬੈਠਾ ਤੇ ਮੈਨੂੰ ਕਿਉਂਕਿ ਹਾਸਾ ਖੇਡਾ ਚੱਲਦਾ ਹੀ, ਮੈਂ ਜਿਵੇਂ ਕਈ ਵਾਰੀ ਰੋਜ਼ ਤੁਹਾਨੂੰ ਕਹਿਣਾ ਹੁੰਨਾ, ਇਹ ਨਹੀਂ ਕਿ ਹਰ ਵੇਲੇ ਮੱਥੇ ਤੇ ਤਿਉੜੀਆਂ ਹੀ ਪਾ ਕੇ ਰੱਖ ਦੋ ਗੁਰਸਿੱਖ, ਇਦਾਂ ਦਾ ਥੋੜੀ ਸੁਭਾਅ ਹੁੰਦਾ। ਹੱਸੋ ਖੇਡੋ, ਮਹਾਰਾਜ ਜੀ ਦੀ ਮਿਹਰ ਹੈ। ਹਾਂ, ਹੱਸਦਿਆਂ ਖੇਡਦਿਆਂ ਵੀ ਉਹਦੀ ਯਾਦ ਹੋਵੇ, ਬੜਾ ਆਨੰਦ ਹੈ। ਹੱਸਣਾ ਮਨਾ ਥੋੜੀ ਹੈ, ਬਸ ਮੱਥੇ ਤੇ ਤਿਉੜੀਆਂ ਦੀਆਂ ਪਾ ਕੇ ਬੈਠਾ ਰਹਿ ਹਰ ਵੇਲੇ, ਬਸ ਜਿਹੜਾ ਕੋਈ ਤੇਰੇ ਵੱਲ ਵੇਖੇ ਉਹ ਕਾਇਮ ਹੋਣ ਦੀ ਜਗ੍ਹਾ ਤੇ ਡੋਲਣ ਲੱਗ ਪਏ। ਇਦਾਂ ਦਾ ਨਹੀਂ ਹੋਣਾ ਚਾਹੀਦਾ। ਤੇਰਾ ਸੁਭਾਅ ਤੇ ਖਿੜੂ ਖਿੜੂ ਹੱਸੂ ਹੱਸੂ ਚਿਹਰਾ ਕਰਦਾ ਹੋਵੇ, ਆਨੰਦ ਤਾਂ ਆਉਂਦਾ। ਇੱਕ ਇੱਕ ਪ੍ਰੇਮੀ ਜਾਣਦਾ ਮੇਰੇ ਸੁਭਾਅ ਨੂੰ, ਮਹਾਰਾਜ ਜੀ ਦੀ ਕਿਰਪਾ ਨਾਲ। ਜਿਹਨੂੰ ਵੀ ਮਿਲਦਾ ਕੋਸ਼ਿਸ਼ ਇਹੋ ਹੀ ਹੁੰਦੀ, ਇੱਕ ਇੱਕ ਨੂੰ ਪੁੱਛਦਾ ਜੀ ਕਾਇਮ ਹੋ, ਖਿੜੇ ਮੱਥੇ ਮਿਲਦਾ, ਮੁਸਕਰਾ ਕੇ ਮਿਲਦਾ। ਸਮਾਪਤੀ ਹੁੰਦੀ ਹੈ ਜਦੋਂ ਭਾਵੇਂ ਚੁਪਹਿਰੇ ਦੀ, ਭਾਵੇਂ ਰਹਿਣ ਸਬਾਈ ਦੀ 3 ਘੰਟੇ ਵੀ ਲੱਗ ਜਾਣ, ਇੱਕ ਇੱਕ ਨੂੰ ਮਿਲ ਕੇ ਜਾਣਾ ਮਹਾਰਾਜ ਜੀ ਦੀ ਮਿਹਰ ਨਾਲ। ਕੋਸ਼ਿਸ਼ ਕਰੀਦੀ ਹੈ ਕਿ ਜੇ ਪਰਿਵਾਰਕ ਮੈਂਬਰ ਆ, ਤੁਸੀਂ ਮੈਨੂੰ ਮਿਲਣ ਆਏ ਹੋ, ਮੈਂ ਤੁਹਾਨੂੰ ਮਿਲਣ ਆਇਆ, ਆਪਾਂ ਸਾਰਿਆਂ ਨੇ ਗੁਰੂ ਰਾਮਦਾਸ ਖੰਡੇ ਵਾਲੇ ਨੂੰ ਮਿਲਣਾ। ਗੱਲ ਤੇ ਹੋਈ ਹੈ ਨਾ, ਗੱਲ ਤੇ ਹੋਈ ਹੈ ਨਾ, ਇੱਕ ਸਰਕਲ ਬਣਿਆ ਨਾ, ਸਰਕਲ। ਤੇ ਜੋ ਵੀ ਇਹ ਸਿਸਟਮ ਬਣਿਆ, ਬਸ ਖੜੇ ਰਹੋ, ਹਰ ਵੇਲੇ ਖੜੇ ਰਹੋ, ਆਨੰਦ ਆਏਗਾ। ਤੁਹਾਡੇ ਚਿਹਰੇ ਵੱਲ ਵੀ ਕੋਈ ਵੇਖੇ, ਉਹਨੂੰ ਵੀ ਆਪਣੀਆਂ ਦੁੱਖ ਤਕਲੀਫਾਂ ਭੁੱਲ ਜਾਣ। ਇਹੋ ਜਿਹਾ ਸਿਸਟਮ ਬਣਾਓ, ਮੱਥੇ ਤੇ ਤਿਉੜੀਆਂ ਦੀਆਂ ਪਾ ਕੇ ਨਾ ਬੈਠਿਆ ਕਰੋ ਹਰ ਵੇਲੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਾਹ, ਪਿਆਰ ਨਾਲ ਆਖੋ ਧੰਨ ਬਾਬਾ। ਵੇਖੋ ਹੁਣ ਮੇਰੇ ਕਹਿਣ ਦੀ ਲੋੜ ਹੀ ਨਹੀਂ ਰਹਿੰਦੀ, ਸਭ ਨੂੰ ਪਤਾ ਹੈ ਗੁਰੂ ਰਾਮਦਾਸ ਜੀ ਤੋਂ ਬਾਅਦ ਕੀ ਕਹਿਣਾ ਹੈ, ਧੰਨ ਬਾਬਾ। ਅਸੀਂ 3-4 ਮਹਾਂਪੁਰਖ ਬੈਠੇ ਸੀ, ਵਿੱਚ ਮੈਂ ਵੀ ਬੈਠਾ। ਉਹਨਾਂ ਨੇ ਹਾਸਾ ਸ਼ੁਰੂ ਕਰਤਾ ਤੇ ਹੱਸਦਿਆਂ ਹੱਸਦਿਆਂ ਪਤਾ ਕੀ ਕਹਿੰਦੇ, ਕਹਿੰਦੇ ਇੱਕ ਘਰ ਦੇ ਵਿੱਚ ਇੱਕ ਮਹਾਂਪੁਰਖ ਬੋਲੇ, ਕਹਿੰਦੇ ਅਸੀਂ ਗਏ, ਉਹਨਾਂ ਨੇ ਸਾਰੇ ਆਪਣੇ ਘਰ ਦੇ ਕਮਰੇ ਵਿਖਾਏ ਜੀ, ਇਹ ਮੇਰਾ ਕਮਰਾ, ਆ ਮੇਰਾ ਕਮਰਾ, ਆ ਮੇਰਾ ਕਮਰਾ। ਕਹਿੰਦੇ ਕਮਰੇ ਤੇ ਸਾਰੇ ਵਿਖਾਉਂਦੇ ਨੇ, ਪਰ ਜਿੱਥੇ ਪੈਸੇ ਰੱਖੇ ਹੋਣ ਉਹ ਤਿਜੋਰੀ ਨਹੀਂ ਕਦੀ ਵਿਖਾਉਂਦੇ। ਸੱਚੀ ਗੱਲ ਹੈ ਨਾ, ਹੈਨਾ?
मैं भी किते जावा वीर जी आ भाई साहब जी आ कमरा मेरा, ये मेरे पुत्र दा ड्राइंग रूम है, फलानी चीज या फलानी चीज, जिथे हुण नोट रखे हुंदे कदी अज तक किसी ने तिजोरी नहीं विखाई कि असीं इत्थे माया रखते हैं। पालो झाती कोई तुहाडे घर महापुरुष गया होवे, तुसीं कहा होवे जी आ साडी तिजोरी है, इहदे च 10 लाख पिया, इहदे च 5 लाख पिया जां 20 लाख पिया, 2 लाख, कुछ भी कदी नहीं विखाई। ਉਹ ਮਹਾਂਪੁਰਸ਼ ਹੱਸ ਰਹੇ ਕਹਿੰਦੇ ਅੱਜ ਤੱਕ ਸਾਨੂੰ ਕਿਸੇ ਨੇ ਤਿਜੋਰੀ ਨਹੀਂ ਵਿਖਾਈ ਕਦੀ। ਤੇ ਮੈਂ ਵਿੱਚੇ ਬੋਲ ਪਿਆ, ਮੈਂ ਕਿਹਾ ਜੀ ਤਿਜੋਰੀ ਤੁਹਾਡੇ ਕਿਸ ਕੰਮ ਦੀ? ਵੈਸੇ ਹੀ ਕਹਿਤਾ, ਮੈਂ ਕਿਹਾ ਜੀ ਤਿਜੋਰੀ ਤੁਹਾਡੇ ਕਿਸ ਕੰਮ ਦੀ? ਤੇ ਅੱਗੋਂ ਪਤਾ ਹੱਸ ਕੇ ਕੀ ਕਹਿੰਦੇ, ਕਹਿੰਦੇ ਜੇ ਮੇਰੇ ਕੰਮ ਦੀ ਨਹੀਂ ਤੇ ਉਹਨਾਂ ਦੇ ਕੀ ਕੰਮ ਦੀ? ਜੇ ਮੇਰੇ ਕੰਮ ਦੀ ਨਹੀਂ ਤੇ ਉਹਨਾਂ ਦੇ ਕੀ ਕੰਮ ਦੀ? ਮੈਂ ਕਿਹਾ ਗੱਲ ਤੇ ਬੜੀ ਵਜ਼ਨ ਵਾਲੀ ਕੀਤੀ ਏ, ਜੇ ਸਾਡੇ ਕੰਮ ਦੀ ਨਹੀਂ ਤੇ ਜਿਨ੍ਹਾਂ ਕੋਲ ਪਏ ਨੇ ਉਹਨਾਂ ਦੇ ਕੀ ਕੰਮ? ਹੁਣ ਸੁਣਿਓ ਧਿਆਨ ਨਾਲ, ਬੰਦੇ ਕੋਲ ਮਾਇਆ ਆਉਣੀ ਗਲਤ ਗੱਲ ਨਹੀਂ, ਮੈਂ ਰੋਜ਼ ਕਹਿੰਦਾ ਡਟ ਡਟ ਕੇ ਮਾਇਆ ਕਮਾਓ। ਜੇ ਅੱਜ ਹਜ਼ਾਰਾਂ ਦੀ ਪੋਜੀਸ਼ਨ ਤੇ ਲੱਖਾਂ ਤੇ ਪਹੁੰਚੋ, ਲੱਖਾਂ ਵਾਲੀ ਪੋਜੀਸ਼ਨ ਕਰੋੜਾਂ ਤੇ ਪਹੁੰਚੋ, ਮਿਹਨਤ ਕਰੋ ਡਟ ਕੇ, ਧੋਖਾ ਨਾ ਕਰਿਓ, ਗਲਤ ਕਮਾਈ ਨਾ ਕਰਿਓ, ਮਿਹਨਤ ਕਰੋ। ਪਰ ਇੱਕ ਚੀਜ਼ ਦੇ ਵਿੱਚ ਬਸ ਧਿਆਨ ਜੋੜ ਕੇ ਰੱਖਿਓ, ਪਤਾ ਉਹ ਕਿਹੜੀ ਚੀਜ਼ ਦੇ ਵਿੱਚ? ਅੱਜ ਮੈਂ ਕਰੋੜਾਂ ਕਮਾਏ ਨੇ, ਕਰੋੜਾਂ ਮੈਂ ਕਮਾ ਲਏ ਨੇ, ਲੱਖਾਂ ਮੈਂ ਕਮਾ ਲਏ ਨੇ, ਪਰ ਇਹ ਜਿਹੜੀ ਦੌਲਤ ਹੈ ਨਾ, ਇਹ ਗੁਜਰਾਨ ਵਾਸਤੇ ਹੈ। ਅਸਲੀਅਤ ਦੇ ਵਿੱਚ ਜਦੋਂ ਮੈਂ ਜਾਣਾ ਉਦੋਂ ਆਹ ਧਨ ਨੇ ਨਾਲ ਨਹੀਂ ਜਾਣਾ, ਉਦੋਂ ਧਨ ਪਤਾ ਕਿਹੜਾ ਜਾਣਾ, ਜਿਹੜਾ ਧਨ ਮੈਂ ਰਹਿਣ ਸਬਾਈ ਦੇ ਵਿੱਚ ਬਹਿ ਕੇ ਕਮਾ ਲਾਂਗਾ, ਆਹ ਧਨ ਨਾਲ ਜਾਣਾ। ਜਿਹੜਾ ਧਨ ਮੈਂ ਅੰਮ੍ਰਿਤ ਵੇਲੇ ਉੱਠ ਕੇ ਕਮਾ ਲਾਂਗਾ ਉਹ ਧਨ ਜਾਣਾ। ਜਿਹੜਾ ਧਨ ਮੈਂ ਸੰਗਤ ਵਿੱਚ ਆ ਕੇ ਕਮਾ ਲਾਂਗਾ, ਵਾਹਿਗੁਰੂ ਗੁਰਮੰਤਰ ਸਿਮਰਨ ਦੇ ਵਿੱਚ ਜੁੜਾਂਗਾ, ਉਹ ਅਸਲੀ ਖਜ਼ਾਨਾ ਮੇਰੇ ਨਾਲ ਜਾਣਾ। ਬਸ ਆਹ ਮਾਈਂਡ ਦੇ ਵਿੱਚ ਗੱਲ ਰੱਖਣੀ, ਇਹ ਨਹੀਂ ਭੁੱਲਣੀ। ਹੁਣ ਤੁਸੀਂ ਕਦੀ ਨੋਟ ਕਰੋ, ਕਈ ਵਾਰੀ ਬੰਦੇ ਕੋਲ ਧਨ ਬੜਾ ਹੁੰਦਾ, ਉਹ ਸੰਗਤ 'ਚ ਨਹੀਂ ਜਾਂਦਾ। ਇੱਕ ਜਾਣੇ ਨੂੰ ਨਾ ਸਾਡੇ ਸੰਗਤ ਦੇ ਪ੍ਰੇਮੀਆਂ ਚੋਂ ਕਿਸੇ ਨੇ ਕਹਿਤਾ ਬਈ ਰਹਿਣ ਸਬਾਈ 'ਚ ਚੱਲ। ਇਹ ਮੈਂ ਗੁਰੂ ਦੀ ਹਜ਼ੂਰੀ 'ਚ ਇੱਕ ਗੱਲ ਕਰ ਰਿਹਾ। ਉਹ ਪਤਾ ਕੀ ਕਹਿੰਦਾ, ਕਹਿੰਦਾ ਰਹਿਣ ਸਬਾਈ ਦੇ ਵਿੱਚ ਜਾਵੇ ਤੇ ਉਹ ਜਿਹਨੂੰ ਕੋਈ ਦੁੱਖ ਤਕਲੀਫ ਹੋਵੇ, ਮੇਰੇ ਕੋਲ ਤੇ ਮਾਇਆ ਬੜੀ, ਮੈਂ ਜਾ ਕੇ ਕੀ ਕਰਨਾ। ਉਹਨੇ ਇੰਨੀ ਗੱਲ ਕਹੀ। ਜਦੋਂ ਉਹ ਗੁਰਮੁਖ ਨੇ ਮੈਨੂੰ ਫੋਨ ਤੇ ਦੱਸਿਆ ਨਾ, ਮੇਰਾ ਮਨ ਥੋੜਾ ਪਰੇਸ਼ਾਨ ਹੋਇਆ, ਸਹਿਜੇ ਮੇਰੇ ਮੂੰਹ ਨਿਕਲਿਆ। ਮੈਂ ਕਿਹਾ ਇਹਦਾ ਮਤਲਬ ਉਹ ਉਡੀਕ ਰਿਹਾ ਮੇਰੀ ਲਾਈਫ ਦੇ ਵਿੱਚ ਦੁੱਖ ਆਉਣਗੇ ਤਾਂ ਮੈਂ ਇਦਾਂ ਸੰਗਤ ਵਿੱਚ ਜਾਣਾ, ਦੁੱਖ ਆਉਣਗੇ ਤਾਂ ਜਾਣਾ। ਨਹੀਂ ਭਾਈ, ਇਹ ਨਾ ਕਰਿਆ ਕਰੋ, ਦੁੱਖ ਦੂਰ ਕਰਾਉਣ ਵਾਸਤੇ ਜਾਣਾ। ਜੇ ਸੁੱਖ ਦਾ ਸਮਾਂ ਵੀ ਹੈ ਨਾ, ਇਹ ਸੰਗਤ ਨਾ ਛੱਡਿਓ। ਸੁੱਖ ਦਾ ਸਮਾਂ ਵੀ ਹੈ ਨਾ, ਸੰਗਤ ਨਾ ਛੱਡਿਓ, ਤਾਂ ਵੀ ਸੰਗਤ ਕਰੀ ਚੱਲਿਓ। ਕਿਉਂ ਦਾਤਿਆ, ਜੇ ਅੱਜ ਤੂੰ ਸੁੱਖ ਦਿੱਤੇ ਆ ਨਾ, ਕਿਰਪਾ ਦਾ ਖਾਤਾ ਖੋਲੀ, ਇਹ ਸੁੱਖ, ਇਹ ਸਮਾਂ, ਇਹ ਚੀਜ਼ ਇਸੇ ਤਰ੍ਹਾਂ ਬਰਕਰਾਰ ਰਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਮੇਰੀ ਲਾਈਫ ਦੇ ਵਿੱਚ ਕੋਈ ਦੁੱਖ ਤਕਲੀਫ ਨਾ ਆਵੇ। ਤੇ ਜੇ ਆ ਹੀ ਗਈ ਏ ਸੰਗਤ ਵਿੱਚ ਆ ਕੇ, ਮੈਨੂੰ ਇਹੋ ਜਿਹਾ ਬਲ ਦੇ ਦੇਵੀਂ, ਇਹ ਦੁੱਖ ਮੈਨੂੰ ਦੁਖੀ ਨਾ ਕਰ ਪਾਉ। ਬਸ ਆਹ ਚੀਜ਼ ਮੰਗਣ ਆਏ ਆ, ਆਹ ਢਹਿ ਕੇ ਕਹਿਣਾ, ਪਿਤਾ ਜੀ ਮਿਹਰ ਕਰ ਦਿਓ ਨਾ, ਮੈਂ ਤੇਰੇ ਦੁਆਰੇ ਤੇ ਢਹਿ ਪਈ ਆ, ਤੇਰੇ ਦੁਆਰੇ ਤੇ ਢਹਿ ਪਿਆ, ਕਿਰਪਾ ਦਾ ਖਾਤਾ ਖੋਲ, ਮੈਨੂੰ ਅੰਦਰੋਂ ਇੰਨਾ ਸਟਰੋਂਗ ਬਣਾ ਦੇ। ਕਦੀ ਪਰਚਾ ਨਾ ਪਾਈ, ਪਰਚੀਆਂ ਜੋ ਫੇਲ ਸੀ, ਫੇਲ ਖਾਂ ਫੇਲ ਹੀ ਰਹਿਣਾ, ਪਰ ਮੈਨੂੰ ਅੰਦਰੋਂ ਇੰਨਾ ਸਟਰੋਂਗ ਕਰ ਦੇ ਕਿ ਕੋਈ ਵੀ ਦੁੱਖ ਤਕਲੀਫ ਮੈਨੂੰ ਡੁਲਾ ਨਾ ਸਕੇ, ਕੋਈ ਵੀ ਮੁਸ਼ਕਲ ਦੀ ਘੜੀ ਮੈਨੂੰ ਡੁਲਾ ਨਾ ਸਕੇ, ਕੋਈ ਵੀ ਵਾਸ਼ਨਾ ਮੈਨੂੰ ਡੁਲਾ ਨਾ ਸਕੇ, ਕੋਈ ਵੀ ਮਾੜੀ ਚੀਜ਼ ਮੈਨੂੰ ਡੁਲਾ ਨਾ ਸਕੇ। ਆ ਸੰਗਤ ਵਿੱਚ ਆ ਕੇ, ਰਹਿਣ ਸਬਾਈਆਂ 'ਚ ਆ ਕੇ ਬਾਪੂ ਜੀ ਨੂੰ ਏਦਾਂ ਕਹਿਣਾ, ਮੈਂ ਹੋਰ ਥਾਂ ਨਹੀਂ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਹਾਂਜੀ, ਜੇ ਦੁੱਖ ਵੀ ਮੇਰੇ ਨੇ, ਮੇਰੇ ਨਹੀਂ ਉਹ ਤੇਰੇ ਨੇ, ਜੇ ਸੁੱਖ ਵੀ ਮੇਰੇ, ਮੇਰੇ ਨਹੀਂ ਉਹ ਤੇਰੇ ਨੇ, ਤੇਰੇ। ਅੱਜ ਕੋਈ ਰੰਗ ਭਾਗ ਲਾ ਤੇ ਤਾਂ ਵੀ ਤੇਰੀ ਵਡਿਆਈ, ਤੇ ਜੇ ਕਿਤੇ ਕੋਈ ਔਖਾ ਵੇਲਾ ਆ ਗਿਆ, ਬਾਪੂ ਜੀ ਕੱਟਣਾ ਵੀ ਤੇ ਤੂੰ ਹੈ ਨਾ, ਦਿੱਤਾ ਵੀ ਤੂੰ ਤੇ ਕੱਟ ਵੀ ਤੂੰ। ਮੈਂ ਕਿਹਨੂੰ ਕਹਾਂ ਜਾ ਕੇ, ਗੁਆਂਢੀਆਂ ਦਾ ਬੂਹਾ ਥੋੜੀ ਖੜਕਾਉਣਾ, ਮੈਂ ਜੋਤਸ਼ੀਆਂ ਕੋਲ ਥੋੜੀ ਜਾਣਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ। ਕਦੀ ਵੀ ਇਹ ਨਹੀਂ ਕਹਿਣਾ ਕਿ ਜਦੋਂ ਜੀ ਉਹ ਸੰਗਤ ਵਿੱਚ ਤੇ ਹੋ ਜਾਂਦੇ ਜਿਨ੍ਹਾਂ ਨੂੰ ਕੋਈ ਤਕਲੀਫ, ਮਹਾਂਪੁਰਸ਼ਾਂ ਕੋਲ ਤੇ ਹੋ ਜਾਂਦੇ ਜਿਨ੍ਹਾਂ ਨੂੰ ਕੋਈ ਦੁੱਖ ਲੱਗਾ ਹੈ, ਕਦੀ ਵੀ ਨਹੀਂ ਇਹ ਕਹਿਣਾ। ਪਿਆਰਿਓ, ਇਹ ਸੰਗਤ ਵਿੱਚ ਸੁੱਖ ਵੀ ਹੈ ਤਾਂ ਵੀ ਸੰਗਤ ਵਿੱਚ ਆਉਣਾ ਹੈ ਕਿ ਦਾਤਾ ਜੀ ਮੈਨੂੰ ਹੋਰ ਬਲ ਬਖਸ਼ੋ, ਮਿਹਰ ਦਾ ਖਾਤਾ ਮੇਰੇ ਉੱਤੇ ਹੋਰ ਖੋਲੋ, ਬਖਸ਼ਿਸ਼ ਦਾ ਖਾਤਾ ਖੋਲੋ।
कबीर काम परे हर सिमरिए ऐसा सिमरो नित। कोई मुश्किल पै गई, कम पै गया, तू सिमरना शुरू करता, नाम जपना शुरू करता, बंदगी करनी शुरू करती। कबीर साहब कहते हो जिहा नित सिमर। कबीर साहब जदों मैं नित सिमरांगा ते होएगा की? कहते कबीर राम परे हर सिमरिए ऐसा सिमरो नित। अमरापुर बासा करो हर गया बहौरे बित। आखो वाहिगुरू जी। कहते अमर हो जाएगा, अमर मरण तो बाद भी लोगों के दिलों ते राज करेगा, अमर हो जाएगा। अमर होना की कि जे कोई तकलीफ भी आ जाएगी वो तेनू डुला नहीं सकेगी, तू आत्मक मौते नहीं मरेगा। इहो जी पदवी तेनू मिल जाएगी जे सुख विच भी याद करेगा, दुख विच भी याद करेगा। आ जेड़ा असीं रहन सबाई च आए हैं, बस आही कम करन आए हैं। बापू जी नू कहो, बापू जी मैं तुहाडे चरनां विच आके ढह पिया वां, हार गया। जिवें महापुरख दस रहे सी ना, मैं तुहाडे चरनां विच आके हार गया, हार गया। मेरा कोई बल नहीं, मेरी कोई बुद्ध नहीं, मेरी कोई अकल नहीं। किरपा दा खाता खोलो, मैं तुहाडे चरनां विच आके हार पिया वां। बख्शिश दा खाता खोल के अपना बल मैनू दे दिओ। आखो धन गुरु रामदास जी, धन गुरु रामदास जी। ते जदों ओदा बल मिल जाएगा ना, सानू सच्ची गल है, फिर तकलीफ विच भी तकलीफ महसूस नहीं करांगे। सच्ची गल है। वीजा लग गया ठीक है, बाहरला नहीं लगे तां भी कोई गल नहीं, क्योंकि मैनू पता मेरा बापू मेरे नाल बुरा कर ही नहीं सकता। सच्ची गल है ना। मैं पिछली बारी चुपहरे ते दस्सिया सी, असीं भी अप्लाई कीता होया। 30 मई दे साडे पासपोर्ट गए ने इंग्लैंड जाना सी। आपां 15, 16, 17 जुलाई दा प्रोग्राम सी। 30 मई दे जो भरे ने अपना फॉर्म सारा कुछ कर रहे हैं, पर अजे तक जवाब नहीं आया। मैं 15, 16, 17 अमृत वेले रख लिया उत्थे राम तीरथ रोड। उतों पासपोर्ट, क्योंकि वीज़ा जो आना है उन्होंने फोन करना है, असीं पासपोर्ट जमा करा के वीज़ा लवाउणा है जी। हुण मैं दिमाग ते टेंशन ला के बह जा, दसो टेंशन लावां? टेंशन लाउण दी नहीं लोड़। क्यों नहीं लाउण दी लोड़? क्योंकि वो मेरा भला चाह रहा। आखो धन गुरु रामदास जी, धन गुरु रामदास जी, धन गुरु रामदास जी। मैसियां विच रश बड़ा, रश करके नहीं आया तो ना सही, कोई फर्क नहीं पैना। इत्थे आपां दमान ला ले ने, साडे लिए होई यूरोप बन गया। बस आ चीज रखिया करो, हर वेले पॉजिटिविटी रखिया करो, फिर कदी टेंशन नहीं आएगी दिमाग दे उत्ते। बस जे हर गल सोची जाओगे हाय की बनेगा, इदां की बने। आ मैं ਇਹਦੇ ਨਾਲ कई बारी गल करदा, सब नूं पता। हुण असीं रोज अरदास करदे हां, संगत नूं मैं रोज कहना 113 यूनिट पिता जी ने सेवा लैनी। 3 हो गए बापू जी दी मेहर नाल। एक राम तीरथ रोड पहला यूनिट, ਉਹਦੇ ਨਾਲ 15,500 गज जगह दूजा यूनिट, तीजा यूनिट बटाला रोड महाराज जी दी मेहर नाल। हुण मैं कदी भी ये गल नहीं कहंदा जी अजे 3 ही होए ने, मैं कहना बस 110 ही रह गए ने। आखो धन गुरु रामदास जी, धन गुरु रामदास। मैं इतना कहना, मैं कह 110 ही रह गए। जितने 3 बनवा ले ने उन्हें 110 भी जल्दी जल्दी बनवा लेने। इतना सोचिया करो, पॉजिटिव रहा करो हर गल दे उत्ते, फिर अंदर तुसी डोलोगे नहीं। मेरे पति दी मेरे नाल नहीं बनी, वो नहीं बनी तो ना सही, आत्म हत्या करने वाले क्यों तुर पई है? टेंशना क्यों ला ली है? नहीं बनी, संजोगां विच नहीं सी, ना सही। तू बस अपने उस परमेश्वर साईं नाल प्यार पा। परमेश्वर साईं कहंदा दुनियावी चीज़ां छड्ड, हुण तुसीं सियाणे हो। मैं एक गल गुरु दी हजूरी च कर रहा। इंग्लैंड ये 5-7 साल पुरानी गल मैं सुना रहा। सानू लै गए जी एक ओल्ड एज होम दे विच, बिरध आश्रम दे विच। उत्थे बिरध आश्रम दे विच कोई 70 साल का बजुर्ग, कोई 75 साल का, कोई 80 साल का। जो मैं मिलिया जाके, सारे मेरे गल नाल लग के ना रोन लग पे। रोंदियां रोंदियां पता की कहंदे, मेरा पुत नहीं मैनू पुछदा। कोई कहंदा मेरा पोतरा नहीं, मेरा बड़ा दिल करदा है पोतरे नू मैं मिला, पर पुत्र मिलण लई आउण नहीं देंदा। इदां कही जा रहे। मैं उस वेले उन्हां बजुर्गां नू समझाया, मैं क्या वो तुहानू धक्का दे के कट गए ने, इत्थे सुट गए ने, पर तुहाडा मुंह अजे भी उधर ही फसिया पिया। इत्थे आ गए हो ना, जिहदे नाल असलीयत विच इश्क लाउणा ओहदे नाल लाओ, ओहदे नाल लाओ। नहीं पुछदा पुत ना पुछे, ओहदे कर्म ने। नहीं पुत्र पुछ रहा, ओहदे कर्म ने। हुण तुसीं सियाणे हो, मैनूं इक गल दा जवाब दिओ। आखो धन गुरु रामदास जी, धन गुरु रामदास। गुरु रामदास समर्थ ने ना, समर्थ रब ने ना, इहदे च शंके वाली गल कोई नहीं ना।
रब ने गुरु रामदास हर आराधना जाना रे हर हर गुर करता रे हर जियो नाम परयो रामदास। पर किड्डी हैरानगी दी गल, सारी दुनिया दियां झोलियां भरन वाला दाता उन्हां दा अपना प्रिथी चंद पुੱਤ उन्हां दी गल ही नहीं मनदा। की करोगे दसो? प्रिथी चंद पुੱਤ ही है ना। मारन नूं बाणी च कहना पै गया, काहे पूत झगरत हो संग बाप, जिनके जने बडीरे तुम हो तिन स्यों झगरत पाप। दसो मैनू, ਇਹ ਮਹਾਰਾਜ ਨੇ ਗ੍ਰਸਤ ਜੀਵਨ ਦੇ ਵਿੱਚ ਸਾਨੂੰ ਢਾਲ ਢਾਲ ਕੇ ਚੀਜ਼ਾਂ ਸਿਖਾਈਆਂ। ਪੁੱਤ ਉਹ ਮੇਰੇ ਬੱਚੇ ਆ, ਉਹ ਮੈਨੂੰ ਮੰਨਣ ਵਾਲੇ ਆ, ਜੇ ਗ੍ਰਸਤੀ ਹੈ ਉਤਰਾਈਆਂ ਚੜਾਈਆਂ ਆ ਜਾਣੀਆਂ, ਟੈਨਸ਼ਨ ਨਾ ਲਾ। ਮੇਰਾ ਪੁੱਤਰ ਮੇਰਾ ਕਹਿਣਾ ਨਹੀਂ ਮੰਨ ਰਿਹਾ। ਬੁੱਧੀ ਬਦਲਣ ਨੂੰ ਐ ਬਦਲ ਸਕਦੇ ਸੀ ਗੁਰੂ ਰਾਮਦਾਸ ਐ। ਮੈਂ ਤੇ ਅੱਖ ਫੁਰਕਣ ਜਿੰਨਾ ਸਮਾਂ ਕਹਿ ਰਿਹਾ ਵੀ ਨਹੀਂ ਸੀ ਲੱਗਣਾ। ਜੋ ਮਰਜ਼ੀ ਕਰ ਸਕਦਾ ਸੀ ਰੱਬ ਹੈ, ਪਰ ਸਾਨੂੰ ਸਿਖਾਇਆ ਨਾ ਜੇ ਗ੍ਰਸਤ ਜੀਵਨ ਪੁੱਤ ਨਹੀਂ ਮੰਨਦਾ ਨਾ ਮੰਨੇ। ਜਿਵੇਂ ਪਹਿਲੇ ਕਿਹਾ ਸੀ ਨਾ, ਆਲਸ ਕਿੱਥੇ ਜਾਵੇ, ਹਾਂ ਕਿੱਥੇ ਜਾਵੇ। ਹੁਣ ਜੇ ਪੁੱਤ ਮੇਰੀ ਨਹੀਂ ਮੰਨਦਾ ਕਿੱਥੇ ਜਾਵੇ, ਢੱਠੇ ਖੂਹ 'ਚ ਜਾਵੇ। ਸਾਨੂੰ ਕੀ ਲੈਣਾ ਦੇਣਾ ਭਾਈ, ਤੂੰ ਆਪਣੇ ਕਰਮ ਕਰ, ਮੈਂ ਆਪਣੇ ਕਰੀ ਜਾ ਰਿਹਾ। ਸੱਚੀ ਗੱਲ ਹੈ ਨਾ। ਮੇਰੀ ਪਤਨੀ ਮੇਰੀ ਗੱਲ ਨਹੀਂ ਮੰਨਦੀ, ਮੈਂ ਕਿਉਂ ਟੈਨਸ਼ਨ ਲਵਾਂ, ਕਿੱਥੇ ਜਾਵੇ ਕਿੱਥੇ ਜਾਵੇ। ਉਹ ਮੇਰੀ ਮੰਨਦੀ ਜੇ ਸਾਹਮਣੇ ਬੈਠੀ ਹੈ, ਕਿਤੇ ਭੁਲੇਖਾ ਨਾ ਖਾ ਲਿਓ। ਇਹ ਆਗਿਆਕਾਰੀ ਹੈ ਮਹਾਰਾਜ ਜੀ ਦੀ ਮਿਹਰ ਨਾਲ। ਤੋ ਵੈਸੇ ਇੱਕ ਮਿਸਾਲ ਦੇ ਰਹੇ ਆ। ਹੁਣ ਜੇ ਮੇਰਾ ਪਤੀ ਹੈ ਉਹ ਗੱਲ ਮੇਰੀ ਨਹੀਂ ਮੰਨਦਾ ਤੇ ਕਿੱਥੇ ਜਾਵੇ, ਬੋਲੋ ਕਿੱਥੇ ਜਾਵੇ, ਢੱਠੇ ਖੂਹ 'ਚ ਜਾਵੇ। ਸਾਨੂੰ ਕੀ ਲੈਣਾ ਦੇਣਾ, ਮੈਂ ਆਪਣਾ ਨਿਤਨੇਮ ਕਰਨਾ ਹੈ। ਮਹਾਰਾਜ ਨੇ ਮੈਨੂੰ ਸਰੀਰ ਦਿੱਤਾ, ਮੈਂ ਕੋਈ ਨੌਕਰੀ ਕਰ ਲਾਂਗੀ, ਮੈਂ ਕੋਈ ਨੌਕਰੀ ਕਰਕੇ ਆਪਣੇ ਬੱਚਿਆਂ ਨੂੰ ਆਪੇ ਪਾਲ ਲਾਂਗੀ, ਕੋਈ ਫਰਕ ਨਹੀਂ ਪੈਣਾ। ਨਹੀਂ ਬੁਲਾਉਂਦਾ ਨਾ ਬੁਲਾਵੇ, ਟੈਨਸ਼ਨ ਨਾ ਆਉਣ ਦਿਓ ਜ਼ਿੰਦਗੀ ਦੇ ਵਿੱਚ, ਦਿਮਾਗ ਦੇ ਉੱਤੇ ਬੋਝ ਨਾ ਪਾਓ ਕਿਸੇ ਗੱਲ ਦਾ। ਗੱਲ ਬਸ ਇੰਨੀ ਹੈ, ਸਾਨੂੰ ਅੱਜ ਤੱਕ ਸਭ ਨੇ ਬੋਝ ਦੇ ਹੇਠਾਂ ਦੱਬਿਆ, ਪਰ ਜਦੋਂ ਦਾ ਮੈਂ 3 ਤੋਂ 4 ਪਿਤਾ ਜੀ ਦੀ ਮਿਹਰ ਨਾਲ ਹਾਜ਼ਰੀ ਭਰਨੀ ਸ਼ੁਰੂ ਕੀਤੀ, ਜਾਂ 25 ਸਾਲ 28 ਸਾਲ ਹੋ ਗਏ, ਤੁਸੀਂ ਪੁਰਾਣੇ ਕੀਰਤਨ ਵੀ ਸੁਣ ਲਓ, ਮੈਂ ਦਿਮਾਗ ਤੋਂ ਬੋਝ ਹਮੇਸ਼ਾ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਐਵੇਂ ਵਾਧੂ ਦੇ ਬੋਝ ਨਾ ਪਾਈ ਚੱਲੋ ਜੀ, ਮੈਂ ਮਰਨ ਚੱਲਿਆ, ਮੈਂ ਆਤਮ ਹੱਤਿਆ ਕਰ ਲੈਣੀ, ਮੈਂ ਫਲਾਣਾ ਕਰ ਲੈਣਾ, ਫਲਾਣੇ ਨੇ ਮੇਰੀ ਗੱਲ ਨਹੀਂ ਮੰਨੀ, ਏਦਾਂ ਨਹੀਂ ਮੰਨੀ। ਜਾਵੇ ਜਿੱਥੇ ਜਾਂਦਾ। ਮੈਂ ਕਹਿੰਦਾ ਭਾਈ ਅਸੀਂ ਤੇ ਆਪਣਾ ਆਨੰਦ ਲੈਣਾ ਹੈ, ਅਸੀਂ ਆਪਣਾ ਰਸ ਲੈਣਾ ਹੈ। ਜਿਹੜਾ ਮੇਰੀ ਨਹੀਂ ਮੰਨਦਾ ਕਿੱਥੇ ਜਾਵੇ। ਆਹੀ ਮੰਤਰ ਅੱਜ ਪੜ੍ਹਦੇ ਜਾਣਾ ਜੇ, ਆਹੀ ਕੰਮ ਕਰਦੇ ਜਾਣਾ ਅੱਜ। ਜਿਹੜਾ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਹੁਣ ਅਗਲੀ ਗੱਲ ਵੀ ਸੁਣ ਲਓ। ਅਸੀਂ ਜਿਹੜਾ ਮੇਨ ਇੱਥੇ ਕੰਮ ਕਰਨਾ ਹੈ, ਅਸੀਂ ਕਹਿਣਾ ਹੈ ਨਾ ਮਹਾਰਾਜ ਮੇਰਾ ਤੇਰੇ ਤੋਂ ਬਿਨਾ ਕੋਈ ਟਿਕਾਣਾ ਨਹੀਂ, ਥਾਂ ਨਹੀਂ, ਇਹੋ ਕਹਿਣਾ ਹੈ ਨਾ। ਤੇ ਜਦੋਂ ਅਸੀਂ ਅੰਦਰੋਂ ਸਮਰਪਿਤ ਭਾਵਨਾ ਨਾਲ ਇਹ ਕਹਿੰਦੇ ਆ ਨਾ, ਮਹਾਰਾਜ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ, ਤੇ ਮਹਾਰਾਜ ਵੀ ਕਹਿੰਦੇ ਅੱਛਾ ਬੱਚਿਆ ਜੇ ਮੇਰਾ ਤੇਰੇ ਤੋਂ ਬਿਨਾ ਕੋਈ ਹੋਰ ਨਹੀਂ, ਤੇਰਾ ਮੇਰੇ ਤੋਂ ਬਿਨਾ ਕੋਈ ਹੋਰ ਨਹੀਂ, ਤੂੰ ਮੇਰੇ ਜੋਗਾ ਬਣ ਗਿਆ ਤੇ ਅੱਜ ਤੋਂ ਮੈਂ ਤੇਰੇ ਜੋਗਾ ਬਣ ਗਿਆ। ਆਹੀ ਕਹਿਣਾ ਹੈ। ਤੇ ਜਦੋਂ ਅਸੀਂ ਅੰਦਰੋਂ ਇਹ ਗੱਲ ਕਵਾਂਗੇ ਨਾ, ਮੈਂ ਹੋਰ ਥਾਂ ਨਹੀਂ ਜਿਸ ਪੈ ਕਰੋ ਬੇਨਤੀ, ਮਹਾਰਾਜ ਇਹੋ ਜਿਹਾ ਬਲ ਦੇ ਦੇਣਗੇ, ਇਹੋ ਜੀ ਤਾਕਤ ਦੇ ਦੇਣਗੇ ਕਿ ਕੋਈ ਵਾਸ਼ਨਾ, ਕੋਈ ਮਾੜੀ ਚੀਜ਼, ਕੋਈ ਮੁਸ਼ਕਲ ਦੀ ਘੜੀ ਤੁਹਾਨੂੰ ਡੁਲਾ ਨਹੀਂ ਪਾਏਗੀ। ਇੱਕ ਮਹਾਂਪੁਰਸ਼ ਬੈਠੇ ਸੀ ਨਦੀ ਦੇ ਕਿਨਾਰੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿਮੋ ਦੀਪ ਸਿੰਘ ਜੀ, ਸਤਿ ਸ੍ਰੀ ਅਕਾਲ। ਇਧਰ ਵਾਲੇ ਵੀ ਹਾਂ। ਹੁਣ ਜਿਹੜੇ ਅੰਦਰ ਹਾਲ 'ਚ ਬੈਠੇ ਆ ਨਾ, ਟੀਵੀ ਸਕਰੀਨ ਦੇ ਅੱਗੇ, LED ਦੇ ਅੱਗੇ, ਜਾਂ ਬੇਸਮੈਂਟ 'ਚ, ਜਾਂ ਬਾਹਰ ਬੈਠੀ ਥੱਲੇ ਸੰਗਤ, ਮੈਂ ਤੁਹਾਨੂੰ ਨਹੀਂ ਦੇਖ ਪਾ ਰਿਹਾ, ਪਰ ਮੈਨੂੰ ਪੱਕਾ ਵਿਸ਼ਵਾਸ ਤੁਸੀਂ ਵੀ ਕਾਇਮ ਹੀ ਬੈਠੇ ਹੋ ਔਰ ਐਡੀ ਭਾਵਨਾ ਨਾਲ ਬੈਠੋ। ਅਸੀਂ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਨਹੀਂ ਕਰ ਪਾ ਰਹੇ, ਪਰ ਗੁਰੂ ਰਾਮਦਾਸ ਸਾਨੂੰ ਵੇਖ ਰਹੇ ਨੇ, ਬਾਬਾ ਦੀਪ ਸਿੰਘ ਸਾਨੂੰ ਵੇਖ ਰਹੇ ਨੇ। ਬਸ ਉਹਨਾਂ ਦੀ ਬਸ ਦ੍ਰਿਸ਼ਟੀ ਲੈਣ ਆਏ। ਤਾਂ ਖੈਰ ਜਿਹੜੀ ਮੈਂ ਗੱਲ ਕਰਨ ਲੱਗਾ, ਇੱਕ ਮਹਾਂਪੁਰਸ਼ ਬੈਠੇ ਸੀ ਨਦੀ ਦੇ ਕਿਨਾਰੇ, ਤੇ ਇੱਕ ਨੌਜਵਾਨ ਆਇਆ, 3-4 ਨੌਜਵਾਨ।
ਤਿੰਨ ਚਾਰ ਨੌਜਵਾਨ ਆਏ ਮਹਾਂਪੁਰਖਾਂ ਦੇ ਕੋਲ ਤੇ ਆ ਕੇ ਪਤਾ ਕੀ ਕਹਿੰਦੇ, ਮਹਾਂਪੁਰਸ਼ ਇਧਰੋਂ ਦੀ ਹੁਣੇ ਬੜੀ ਸੋਹਣੀ ਕੁੜੀ ਲੰਗੀ, ਬੜੀ ਖੂਬਸੂਰਤ ਲੜਕੀ ਲੰਗੀ, ਤੁਸੀਂ ਵੇਖਿਆ? ਮਹਾਂਪੁਰਸ਼ ਕਹਿੰਦੇ ਅਸੀਂ ਤੇ ਨਹੀਂ ਵੇਖਿਆ। ਕਹਿੰਦੇ ਹੁਣੇ ਲੰਘ ਕੇ ਗਈ, ਤੁਸੀਂ ਵੀ ਇਨਸਾਨ ਹੋ, ਤੁਸੀਂ ਵੀ ਪੁਰਸ਼ ਹੋ, ਤੁਹਾਡਾ ਧਿਆਨ ਨਹੀਂ ਗਿਆ, ਤੁਸੀਂ ਨਹੀਂ ਵੇਖਿਆ? ਮਹਾਂਪੁਰਸ਼ ਕਹਿੰਦੇ ਨਹੀਂ ਭਾਈ ਅਸੀਂ ਨਹੀਂ ਵੇਖਿਆ। ਦੱਸੋ ਖੱਬੇ ਗਈ ਕਿ ਸੱਜੇ ਗਈ? ਕਹਿੰਦੇ ਅਸੀਂ ਵੇਖਿਆ ਹੀ ਨਹੀਂ। ਨਹੀਂ ਤੁਸੀਂ ਵੇਖਿਆ ਜ਼ਰੂਰ ਹੋਏਗਾ, ਤੁਸੀਂ ਸਾਡੇ ਨਾਲ ਝੂਠ ਬੋਲਦੇ ਹੋ। ਦੱਸੋ ਖੱਬੇ ਗਈ ਕਿ ਸੱਜੇ ਗਈ, ਅਸੀਂ ਉਹਦੇ ਮਗਰ ਜਾਣਾ ਹੈ। ਮਹਾਂਪੁਰਖ ਪਤਾ ਕੀ ਕਹਿੰਦੇ? ਕਹਿੰਦੇ ਇੱਕ ਗੱਲ ਸੁਣੋ, ਜਿਸ ਬੱਚੀ ਦੀ ਤੁਸੀਂ ਗੱਲ ਕਰਦੇ ਹੋ ਉਹ ਲੜਕੀ ਨੂੰ ਮੈਂ ਨਹੀਂ ਦੇਖਿਆ, ਪਰ ਜੇ ਤੁਸੀਂ ਪੁੱਛਦੇ ਹੋ ਨਾ ਖੱਬੇ ਜਾਈਏ ਕਿ ਸੱਜੇ ਜਾਈਏ, ਤੇ ਇੱਕ ਗੱਲ ਧਿਆਨ ਵਿੱਚ ਰੱਖੋ, ਭਾਵੇਂ ਤੁਸੀਂ ਜਾਓ ਸੱਜੇ, ਭਾਵੇਂ ਤੁਸੀਂ ਜਾਓ ਖੱਬੇ, ਭਾਵੇਂ ਜਾਓ ਸਿੱਧੇ, ਤਿੰਨੇ ਰਸਤਿਆਂ ਵਿੱਚ ਜਿੱਧਰ ਮਰਜ਼ੀ ਚਲੇ ਜਾਓ, ਜਿੱਧਰ ਵੀ ਤੁਸੀਂ ਜਾਓਗੇ ਹਰ ਵੇਲੇ ਮੁਸੀਬਤਾਂ ਦੇ ਨਾਲ ਤੁਸੀਂ ਘਿਰੇ ਹੀ ਰਹੋਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਉਹ ਕਹਿੰਦੇ ਬਾਬਾ ਕੀ ਕਹੀ ਜਾਂਦਾ, ਜਵਾਨੀ ਦਾ ਨਸ਼ਾ ਹੁੰਦਾ, ਬਾਬਾ ਕੀ ਕਹੀ ਜਾਂਦਾ, ਮੁਸੀਬਤ ਦੇ ਵਿੱਚ ਘਿਰੇ ਰਹੋਗੇ। ਕਹਿੰਦੇ ਹਾਂ, ਜਿਨ੍ਹਾਂ ਦੀਆਂ ਮਨ ਰੂਪੀ ਅੱਖਾਂ ਦੇ ਉੱਤੇ ਵਾਸ਼ਨਾਵਾਂ ਦੀ ਪੱਟੀ ਵੱਜੀ ਹੋਵੇ ਨਾ, ਉਹ ਕਦੀ ਮੁਸ਼ਕਲਾਂ ਤੋਂ ਬਚਦੇ ਨਹੀਂ, ਮੁਸ਼ਕਲਾਂ ਦੇ ਵਿੱਚ ਘਿਰੇ ਹੀ ਰਹਿੰਦੇ ਨੇ। ਉਹ ਬੁੜਬੁੜ ਕਰਦੇ ਰਹੇ, ਮਹਾਂਪੁਰਸ਼ਾਂ ਨੂੰ ਬੁਰਾ ਭਲਾ ਕਹਿੰਦੇ ਚਲੇ ਗਏ। ਹੁਣ ਉਹ ਮਹਾਂਪੁਰਸ਼ਾਂ ਨੇ ਗੱਲ ਤੇ ਇੰਨੀ ਕੁ ਕਹੀ, ਭਾਵੇਂ ਸਿੱਧੇ ਜਾਓ, ਭਾਵੇਂ ਖੱਬੇ ਜਾਓ, ਭਾਵੇਂ ਸੱਜੇ ਜਾਓ, ਜੇ ਮਨ ਦੇ ਉੱਤੇ ਵਾਸ਼ਨਾ ਦੀ ਪੱਟੀ ਬੱਧੀ ਹੈ ਨਾ, ਤੁਸੀਂ ਫਿਰ ਦੁਖੀ ਹੋਵੋਗੇ, ਮੁਸ਼ਕਲਾਂ 'ਚ ਘਿਰੇ ਹੀ ਰਹੋਗੇ। ਗੱਲ ਤੇ ਸੱਚੀ ਏ। ਤੇ ਬੰਦਾ ਫਿਰ ਜਾਗਦਾ ਉਦੋਂ ਜਦੋਂ 70-75 ਸਾਲ ਦੀ ਉਮਰ ਹੋ ਜਾਂਦੀ ਹੈ, ਉਦੋਂ ਸਰੀਰ 'ਚ ਫਿਰ ਬਲ ਹੀ ਨਹੀਂ ਰਹਿੰਦਾ। ਉਦੋਂ ਕਹਿੰਦਾ ਮੈਂ ਕੋਈ ਧਰਮ ਕਰਮ ਕਰਾਂ। ਉਹ ਤੇ ਉਹ ਗੱਲ ਏ, ਮਹਾਂਪੁਰਖ ਬਚਨ ਕਰਦੇ ਸੀ, ਉਹ ਜਦੋਂ ਤੂੰ ਬੀਜ ਬੀਜਿਆ ਨਾ, ਚਾਹੀਦਾ ਤੇ ਸੀ ਉਸੇ ਵੇਲੇ ਵਾੜ ਲਾ ਲੈਣਾ, ਪਰ ਹੋਇਆ ਹੁਣ ਕੀ, ਤੇਰੀ ਖੇਤੀ ਨੂੰ ਆ ਕੇ ਜਾਨਵਰਾਂ ਨੇ ਉਜਾੜ ਦਿੱਤਾ, ਤੂੰ ਕਹਿੰਦਾ ਹੁਣ ਵਾੜ ਲਾ ਲਾ। ਇਹ ਤੇ ਗੱਲ ਗਲਤ ਹੋ ਗਈ, ਗਲਤ। ਚਾਹੀਦਾ ਤੇ ਸੀ ਬਚਪਨ ਵੇਲੇ ਹੀ ਸੰਭਾਲਣਾ ਸ਼ੁਰੂ ਕਰ ਦਿੰਦਾ, ਪਰ ਜਦੋਂ ਹੁਣ ਤੇਰੇ ਸਰੀਰ ਰੂਪੀ ਖੇਤ ਨੂੰ ਕਾਲ ਰੂਪੀ ਜਾਨਵਰ ਨੇ ਆ ਕੇ ਖਾਣਾ ਸ਼ੁਰੂ ਕਰਤਾ, ਤੂੰ ਕਹਿੰਦਾ ਧਰਮ ਕਰਮ ਕਰਨਾ, ਇਹ ਨਹੀਂ ਹੋ ਸਕਦਾ। ਹੁਣ ਤੋਂ ਹੀ ਸੰਭਾਲੋ। ਆ ਜਿਹੜੀਆਂ ਰਹਿਣ ਸਬਾਈਆਂ ਨੇ, ਚੁਪਹਿਰੇ ਰੱਖੇ ਜਾਂਦੇ ਨੇ, ਅੰਮ੍ਰਿਤ ਵੇਲੇ ਰੱਖੇ ਜਾਂਦੇ, ਮੈਂ ਆਵਾਜ਼ ਕੇ ਰੋਜ਼, ਆਵਾਜ਼ ਮਾਰ ਕੇ, ਪੁਕਾਰ ਕੇ ਰੋਜ਼ ਕਹਿੰਦਾ ਆ ਜਾਓ ਭਾਈ, ਆ ਜਾਓ ਲੈ ਲਓ ਲਾਹੇ। ਇਹ ਸਮੇਂ ਇੱਕ ਵਾਰੀ ਜੇ ਹੱਥੋਂ ਲੰਘ ਗਏ ਦੁਬਾਰਾ ਹੱਥ ਨਹੀਂ ਜੇ ਆਉਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਆਓ ਅਗਲਾ ਸ਼ਬਦ ਪੜ੍ਹੀਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੇ। ਪੁੱਛ ਲਾਂ ਕਿ ਰਹਿੰਦੇ ਆ? ਪੁੱਛ ਲਾਂ? ਹਾਂ, ਨੀਂਦ ਤੇ ਨਹੀਂ ਆ ਰਹੀ ਨਾ? ਪੱਕਾ? ਆਓ ਇਹ ਸ਼ਬਦ ਬੜੇ ਪਿਆਰ ਚ ਪੜ੍ਹੀਏ, ਕੋਈ ਰਸਨਾ ਮੰਝੀ ਨਾ ਰਹੇ ਜੀ। अवर न सोचे दूजी ठाहर, अवर न सोचे दूजी ठाहर, अवर न सोचे दूजी हार परियो
सतगुर आया शरण तुम्हारी, सतगुर शरण तुम्हारी, मिले सुख नाम हर सोहा, मिले नाम हर शोभा, चिंता लाए हमारी, अवर न सोचे तुझी हारे, अवर न सूझे दूजी गुरु रामदास जी प्यार नाल आखो धन बाबा। लेखा छोड़ अलेख छूटे, बोलो लेखा छोड़ अलेख छूटे, हम निर्गुण ले हो उबारी, अवर न सोचे तुझी अवर न सोचे तुझी गुरु रामदास जी धन गुरु रामदास जी, प्यार दा लखन जी धन बाबा। दीप सिंह जी, सदबख्शंद सदा मेहरबाना, सदबख्शंद सदा मेहरबाना, सबना दे आधारी, नानक दास संत पाछे परे ओ, राख
ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਢਿੱਲੇ ਨਹੀਂ ਗੱਜ ਕੇ ਗੱਜੋ ਮਨ ਝੂਮੇ ਮਨ ਝੂਮੇ ਵਾਹਿਗੁਰੂ 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 ਅਵਰ ਨ ਸੋਚੇ ਦੂਜੀ ਠਾਹਰੇ ਅਵਰ
ਸੂਝੇ ਦੂਜੀ ਗੁਰੂ ਰਾਮਦਾਸ ਜੀ। ਬੜੀਆਂ ਵਿਚਾਰਾਂ ਦਿਮਾਗ ਵਿੱਚ ਆ ਰਹੀਆਂ, ਪਰ ਹੁਣ ਗੁਰਮੁਖਾਂ ਨੇ ਸਮਾਂ ਲਾਉਣਾ। ਇੱਕੋ ਗੱਲ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ। ਵੇਖੋ ਪਿਆਰਿਓ, ਜਦੋਂ ਬੰਦਾ ਆਪਣਾ ਆਪ ਸਰੈਂਡਰ ਕਰ ਦਿੰਦਾ, ਬੜੀਆਂ ਚੀਜ਼ਾਂ ਮੈਂ ਸੋਚੀਆਂ ਸੀ, ਆ ਵੀ ਸੁਣਾਵਾਂਗੇ। ਭਗਤ ਕਬੀਰ ਜੀ ਦਾ ਜ਼ਿਕਰ ਸੁਣਾਵਾਂਗੇ ਕਿ ਸਾਰੇ ਪਾਸਿਓਂ ਵੇਖੋ ਰਾਜੇ ਨੇ ਸ਼ਿਕੰਜੇ ਕੱਸ ਲਏ ਸੀ, ਇੱਥੋਂ ਤੱਕ ਨਦੀ ਦੇ ਵਿੱਚ ਵੀ ਸੁੱਟ ਦਿੱਤਾ ਸੀ, ਪਰ ਇੱਕ ਦਾ ਭਰੋਸਾ ਸੀ। ਹੋਇਆ ਕਿ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਕਿੰਨੀਆਂ ਮਿਸਾਲਾਂ ਨੇ, ਭਗਤ ਪ੍ਰਹਿਲਾਦ, ਭਗਤ ਧਰੂ, ਕਿੰਨੀਆਂ ਮਿਸਾਲਾਂ। ਪਰ ਇੱਕੋ ਗੱਲ, ਹਿਰਣੀ ਦਰਖਤ ਦੇ ਹੇਠਾਂ ਸੁੱਤੀ ਪਈ। ਸੁਣਿਓ ਧਿਆਨ ਨਾਲ, 2-3 ਮਿੰਟ ਦਾ ਜ਼ਿਕਰ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕੈਮ ਹੋ ਵਾਹ ਵਾਹ। ਮਗਰਲੇ ਵੀ ਕਾਇਮ ਨੇ ਜੀ, ਦੋਵੇਂ ਬਾਹਾਂ। ਹਾਂ ਕਾਇਮ ਹੋ ਨਾ ਸਾਰੇ, ਇਧਰ ਵਾਲੇ ਇਦਾਂ ਹੀ। ਪੌਣਾ ਕੁ ਘੰਟਾ ਰਹਿ ਗਿਆ। ਵੇਖੋ ਪਿਆਰ ਪਿਆਰ ਵਿੱਚ ਹੱਸਦੇ ਆ, ਖੇਡਦੇ ਆ, ਇਦਾਂ ਕਥਾ ਕੀਰਤਨ ਕਰਦੇ ਆ, ਸਾਰੀ ਰਾਤ ਬੀਤ ਗਈ ਹੈ, ਪਤਾ ਵੀ ਨਹੀਂ ਲੱਗਿਆ। ਇਹ ਸ਼ੁਕਰਾਨਾ ਕਰਿਆ ਕਰੋ ਬਾਬਾ ਜੀ, ਜਿਹੜੀਆਂ ਹਸਪਤਾਲਾਂ ਦੀਆਂ ਰਾਤਾਂ ਨੇ ਨਾ, ਉਹ ਨਾ ਵਿਖਾਈ, ਇਹੋ ਜੀਆਂ ਜਿੰਨੀਆਂ ਮਰਜ਼ੀ ਵਿਖਾਈ। ਹਾਂਜੀ, तो नाल एक अगली अनाउंसमेंट भी करनी, पहले मैं गल करना है वाली। एक हिरणी दरखत के हेठां आराम कर रही सुती पई, शिकारी आया, उन्हें वेख्या हिरणी सुती पई है, ते उन्हें कीता कि कहंदा जे मैं एकदम इदां शिकार करन दी कोशिश करांगा, हल्ला बोलांगा, कदमां दी आहट जां किसे ढंग नाल इहने उठ जाना। उन्हें तैयारी की खिंच लई, एक पासे लाता जाल, एक पासे अग बाल दी, एक पासे आप खड़ गया ते एक पासे अपना शिकारी कुत्ता खिलार दिता। चारे पासियों हिरणी नूं घेरा पा लिया ते मन विच सोचदा, ओ हिरणी अज तेरी मौत मेरे हथों लिखी हुई, अज तू बचना नहीं, अज तू मर जाना है। मैं चारे पासियों तेनू घेरा पाया, चारे पासियों। सानू भी कई बारी चारे पासियों घेरे पै जांदे हैं ना, है जी। आ ढंग जे सुनियो, जदों चारे पासे घेरे भी पै जाण ना, कदी इत्थे टेंशन नहीं आउण देनी दिमाग ते। मुश्किलां नूं की कहना, मुश्किलों तुसी जाओ किथे, हाँ किथे जाओ, कट्ठे खूह च जाओ, इतना ही कहना है। देखियो ये मंत्र है अज दा, ये लैके जाओ। आखो धन गुरु रामदास जी, धन गुरु रामदास जी। देखो प्यारे हो, ਉਹ ਹਿਰਣੀ ਨੂੰ ਚਾਰੇ ਪਾਸਿਓਂ ਪੈ ਗਿਆ ਘੇਰਾ। ਜਦੋਂ ਚਾਰੇ ਪਾਸਿਓਂ ਘੇਰਾ ਪਿਆ ਨਾ, ਉਹਦੀ ਇੱਕਦਮ ਅੱਖ ਖੁੱਲੀ, ਉਹਨੇ ਵੇਖਿਆ ਇੱਧਰ ਸ਼ਿਕਾਰੀ, ਇੱਕ ਪਾਸੇ ਜਾਲ, ਇੱਕ ਪਾਸੇ ਅੱਗ ਲੱਗੀ ਪਈ, ਇੱਕ ਪਾਸੇ ਸ਼ਿਕਾਰੀ ਕੁੱਤਾ ਖੜਾ। ਸ਼ਿਕਾਰੀ ਕਹਿੰਦਾ, ਹਿਰਣੀ ਤੇਰੀ ਮੌਤ ਅੱਜ ਮੇਰੇ ਹੱਥੋਂ ਲਿਖੀ, ਤੂੰ ਬਚਦੀ ਨਹੀਂ। ਹਿਰਣੀ ਨੇ ਜਦੋਂ ਵੇਖਿਆ ਨਾ ਚਾਰੇ ਪਾਸਿਓਂ ਘੇਰਾ ਪਿਆ ਹੈ, ਉਸ ਵੇਲੇ अपनिया दोवें लत्तां उपर करके आसमान वाले पासे मुख करके ना परमेश्वर दे अगे अरदास कीती, ओ रब्बा मैं निमाणी, मेरे कोल कोई अपना बल नहीं, ये शिकारी ने सब पासियों मैनू घेरा पाया, एदियां अखां मैनू डरा रहीआं ने, ये चाहुंदा मैनू मारना। पर हे परमेश्वर साईं, मैं गरीबनी दी तेरे अगे अरदास है, किरपा दा खाता खोल, मेहर दा खाता खोल, मैं तेरी शरण विच आई हां, मेरी जान तू आपे बचा ले। हुण हिरणी ने अरदास कीती ते बिद वेखो की बनी। चारे पासियों घिर भी जाओ ना, अरदास करो, बावा उचियां कर लिया करो गुरु रामदास दे दर ते जाके, बाबा दीप सिंह दे दर ते जाके, खंडे वालिया तेरे अगे मेरियां अरदासां ने, तेरे अगे मेरी जोदड़ी है, तेरे तो बिना कोई होर मेरी मां नहीं पढ़ सकता। किरपा दा खाता खोल, लाज रख, मैं सच कह रहा। जदों प्यारे दोवें बावां उलाड़ के गुरु रामदास खंडे वाले बाबे नूं कहोगे ना, बाबा आ मेरी राखी कर, किसे ना किसे बिद दे नाल ओ
ਵੀ ਲਏਗਾ। ਬੋਲੇ ਸੋ ਨਿਹਾਲ। ਉਹ ਇੱਕ ਬੇਜ਼ੁਬਾਨ ਦੀ ਬਾਹ ਫੜ ਸਕਦਾ ਹੈ, ਅਸੀਂ ਤੇ ਉਹਦੇ ਕੁੱਕਰ ਆ, ਉਹਦੇ ਬੱਚੇ ਆ, ਸਾਨੂੰ ਖਾਲੀ ਥੋੜੀ ਮੋੜੇ। ਹੁਣ ਉਹ ਖਿਰਨੀ ਨੇ ਦੋਵੇਂ ਆਪਣੀਆਂ ਉਹ ਲੱਤਾਂ ਉੱਪਰ ਕਰਕੇ ਮੂੰਹ ਉੱਪਰ ਕਰਕੇ ਪੁਕਾਰ ਕੀਤੀ ਤੇ ਬਿੱਦ ਕੀ ਬਣਦੀ ਹੈ। ਇੱਕਦਮ ਹਵਾ ਤੇਜ਼ ਆਉਣੀ ਸ਼ੁਰੂ ਹੋਈ। ਜਦੋਂ ਹਵਾ ਤੇਜ਼ ਆਈ ਨਾ, ਉਹ ਜਿਹੜਾ ਜਾਲ ਸੀ ਨਾ ਟੁੱਟਿਆ, ਅੱਗ ਦੇ ਉੱਤੇ ਡਿੱਗ ਪਿਆ, ਰਾਹ ਖਾਲੀ ਹੈ ਜੀ। ਹੁਣ ਸ਼ਿਕਾਰੀ ਜਿਹੜਾ ਨਾ ਉਹਦਾ ਨਿਸ਼ਾਨਾ ਲਾਉਣ ਲੱਗਾ, ਭੱਜ ਨਾ ਜਾਵੇ। ਇੱਕਦਮ ਖੇਤਾਂ ਚੋਂ ਸੱਪ ਨਿਕਲਿਆ, ਸੱਪ ਨੇ ਉਹਦੇ ਪੈਰ ਤੇ ਡੰਗ ਮਾਰਿਆ, ਹੱਥ ਸ਼ਿਕਾਰੀ ਦਾ ਖਿਲ ਗਿਆ ਤੇ ਉਹ ਜਿਹੜਾ ਤੀਰ ਸੀ ਨਾ ਵੱਜਾ ਉਸ ਕੁੱਤੇ ਨੂੰ। ਉਧਰੋਂ ਸ਼ਿਕਾਰੀ ਮਰ ਗਿਆ, ਉਧਰੋਂ ਕੁੱਤਾ ਵੀ। ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਇੱਕਦਮ ਬਾਗ ਵਿੱਚ ਬਾਰਿਸ਼ ਹੋਣੀ ਸ਼ੁਰੂ ਹੋਈ, ਬਾਰਿਸ਼ ਦੇ ਨਾਲ ਅੱਗ ਵੀ ਬੁਝ ਗਈ। ਓਏ ਹੋਏ ਹੋਏ, ਦੇਖੋ ਚਾਰੇ ਪਾਸਿਓਂ ਜਿਹਦੇ ਬਚਣ ਦੀ ਉਮੀਦ ਕੋਈ ਨਹੀਂ। ਸ਼ਿਕਾਰੀ ਕਹਿੰਦਾ ਤੈਨੂੰ ਛੱਡਣਾ ਕੋਈ ਨਹੀਂ, ਪਰ ਜਦੋਂ ਉਹਨੇ ਆਪਣਾ ਆਪ ਸਰੈਂਡਰ ਕਰਕੇ ਫਰਿਆਦ ਕੀਤੀ, ਪੈਜ ਪਰਮੇਸ਼ਰ ਨੇ ਉਹਦੀ ਰੱਖ ਲਈ। ਤੇ ਜਦੋਂ ਅਸੀਂ ਸਰੈਂਡਰ ਆਪਣਾ ਆਪ ਕਰਕੇ ਉਹਦੇ ਅੱਗੇ ਅਰਦਾਸ ਕਰਾਂਗੇ, ਸਾਨੂੰ ਖਾਲੀ ਥੋੜੀ ਮੋੜੇਗਾ, ਸਾਨੂੰ ਖਾਲੀ ਨਹੀਂ ਉਹ ਮੋੜਨ ਲੱਗਾ। ਮੇਰੀ ਬੇਨਤੀ ਏ, ਲੱਖਾਂ ਬਾਹਾਂ ਆ ਜਾਣ ਤੁਹਾਡਾ ਕੁਝ ਵਿਗਾੜਨ ਵਾਲੀਆਂ, ਕੋਈ ਟੈਨਸ਼ਨ ਨਾ ਲਿਆ ਕਰੋ। ਫਿਰ ਮੈਂ ਕਹਿ ਰਿਹਾ, ਇੱਥੇ ਬੋਝ ਨਾ ਆਉਣ ਦਿਓ, ਦਿਮਾਗ ਦੇ ਉੱਤੇ ਟੈਨਸ਼ਨ ਨਾ ਆਉਣ ਦਿਓ। ਲੱਖਾਂ ਬਾਹਾਂ ਵੀ ਆ ਜਾਣ, ਕੋਈ ਗੱਲ ਨਹੀਂ, ਨੇਮ ਵਧਾ ਦਿਓ, ਅੰਮ੍ਰਿਤ ਵੇਲਾ ਵਧਾ ਦਿਓ, ਗੁਰੂ ਅੱਗੇ ਭੱਜ ਪਾਓ। ਭਜਣਾ ਕੀ, ਨਿਤਨੇਮ ਵਧਾਓ, ਅੰਮ੍ਰਿਤ ਵੇਲਾ ਸੰਭਾਲੋ, ਰਹਿਣ ਸਮਾਈਆਂ 'ਚ ਆਓ, ਅੰਮ੍ਰਿਤ ਵੇਲੇ 'ਚ ਆਓ, ਚੁਪਹਿਰਿਆਂ 'ਚ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦਿਓ। ਗੁਰੂ ਰਾਮਦਾਸ ਦੇ ਚਰਨ ਫੜ ਲਓ, ਖੰਡੇ ਵਾਲੇ ਦੇ ਚਰਨ ਫੜ ਲਓ। ਬਾਬਾ ਤੂੰ ਰੱਖ, ਤੂੰ ਮਿਹਰ ਕਰ, ਤੇਰੇ ਬਿਨਾ ਹੋਰ ਕੋਈ ਦੂਜਾ ਨਹੀਂ। ਮੈਂ ਸੱਚ ਕਹਿ ਰਿਹਾ, ਲੱਖਾਂ ਬਾਹਾਂ ਵੀ ਤੁਹਾਡੀ ਪਿੱਠ ਲਾਉਣ ਵਾਲੀਆਂ ਆ ਜਾਣਗੀਆਂ ਨਾ। ਜੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡੇ ਵੱਲ ਹੈ ਨਾ, ਉਹ ਕੋਈ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਬੋਲੇ ਸੋ ਨਿਹਾਲ। ਉਹ ਵੱਲ ਹੋ ਜੇ ਤਾਂ ਹੀ ਅਸੀਂ ਸੰਗਤ ਵਿੱਚ ਆਉਂਦੇ ਆ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਇੱਕ ਸ਼ਬਦ ਮੈਂ ਹੋਰ ਪੜ੍ਹਨਾ ਸੀ, ਪਰ ਹੁਣ ਸਮਾਂ ਆਗਿਆ ਨਹੀਂ ਦਿੰਦਾ। ਆਓ ਬੜੇ ਪਿਆਰ ਦੇ ਨਾਲ ਇੱਕ ਵਾਰੀ ਇਹ ਪੰਕਤੀ ਪੜੋ, ਕੀਰਤਨ ਦੀ ਸਮਾਪਤੀ। और न सोचे दूजी खाहरे, और न सोचे दूजी खाहरे, हार पर्यो तो द्वारी, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ, 10 ਸਤੰਬਰ ਦਿਨ ਸ਼ਨੀਵਾਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਰਹਿਣ ਸਬਾਈ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ। ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ, ਇਹ ਮੇਰਾ ਪਰਸਨਲ ਇਨਵੀਟੇਸ਼ਨ ਸਮਝਿਓ, ਸਾਰੇ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਸਾਰੀ ਸੰਗਤ ਨੂੰ ਪਤਾ ਹੀ ਹੈ,
ਉਸ ਦਿਨ ਦਾਸ ਦੇ ਬੇਟੇ ਜੋ ਤੁਹਾਡਾ ਹੀ ਬੱਚਾ ਹੈ, ਸੰਗਤ ਦਾ ਬੱਚਾ ਹੈ, ਹਰਸਹਿਜ ਸਿੰਘ, ਉਹਦੀ ਦਸਤਾਰਬੰਦੀ ਵੀ ਰੱਖੀ ਗਈ ਹੈ ਤੇ ਸਾਰੇ ਰੁਝੇਵੇਂ ਛੱਡ ਕੇ ਆਪ ਜੀਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਪਤਾ ਹੀ ਹੈ ਤੁਹਾਨੂੰ ਕਿਵੇਂ ਬਾਬਾ ਦੀਪ ਸਿੰਘ ਜੀ ਰਹਿਣ ਸਬਾਈ ਸਮਾਗਮ ਜਦੋਂ ਹੁੰਦੇ ਨੇ ਕਿਵੇਂ ਪ੍ਰਤੱਖ ਹੋ ਕੇ ਬਹਿੰਦੇ ਨੇ, ਸਾਡੇ ਪੁੱਠੇ ਕਰਮ ਸਿੱਧੇ ਕਰਦੇ ਨੇ, ਕਿਵੇਂ ਸਾਡੀਆਂ ਝੋਲੀਆਂ ਭਰਦੇ ਨੇ, ਕਿਵੇਂ ਬਰਕਤਾਂ ਸਾਡੀ ਝੋਲੀ 'ਚ ਪਾਉਂਦੇ ਨੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਇਹ ਚੀਜ਼ ਦਾ ਪਤਾ ਹੀ ਹੈ। 7 ਵਜੇ ਤੱਕ ਸਭ ਨੇ ਪਹੁੰਚ ਜਾਣਾ, ਲੰਗਰ ਪ੍ਰਸ਼ਾਦ ਛਕ ਕੇ 8:30 ਵਜੇ ਸਾਰਿਆਂ ਨੇ ਪੰਡਾਲ ਦੇ ਵਿੱਚ ਹਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ। 9 ਵਜੇ ਤੋਂ ਕੀਰਤਨ ਦੀ ਪ੍ਰਾਰੰਭਤਾ ਹੋ ਜਾਏਗੀ। ਔਰ ਇਹ ਸਾਰਾ ਸਮਾਗਮ PTC ਸਿਮਰਨ ਤੇ ਵੀ, ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, Facebook ਪੇਜ ਤੇ ਵੀ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਮੈਸੇਜ ਨੂੰ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ। ਭੁੱਲਿਓ ਨਾ 10 ਸਤੰਬਰ ਨੂੰ 7 ਵਜੇ ਜੋ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ, ਸਾਰੀ ਸੰਗਤ ਨੇ ਸਮੇਂ ਸਿਰ ਪਹੁੰਚ ਕੇ ਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ